ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਇਸ ਸੈਗਮੈਂਟ ਦੇ ਵਿੱਚ ਅਸੀਂ ਜਿਹੜੇ ਸਾਡੇ ਕੁਝ ਦਰਸ਼ਕਾਂ ਦੇ ਸਵਾਲ ਨੇ ਉਹ ਐਡ ਕਰਨਾ ਚਾਹਾਂਗੇ। ਉਹਨਾਂ ਦੇ ਜ਼ਰੂਰ ਸਵਾਲ ਵੀ ਹੁੰਦੇ ਨੇ ਅਤੇ ਉਹ ਜਵਾਬ ਵੀ ਹਮੇਸ਼ਾ ਜਿਹੜਾ ਬੰਦਾ ਲਿਖਦਾ ਹੈ ਉਹਨੂੰ ਹੁੰਦੀ ਹੈ ਵੀ ਮੈਨੂੰ ਜੇ ਕਿਤੋਂ ਜਵਾਬ ਮਿਲ ਜਾਵੇ ਤਾਂ ਚੰਗੀ ਗੱਲ ਹੋਵੇਗੀ। ਸੋ ਸਾਨੂੰ ਰਾਜਾ ਹਮਾਯੂੰ ਜੀ ਲਿਖਦੇ ਆ, ਕਹਿੰਦੇ ਆ ਸਲਾਮ, ਸਤਿ ਸ਼੍ਰੀ ਅਕਾਲ ਜੀ। सत श्री अकाल। डॉक्टर जी, इंडियन सिख संगत बहुत थोड़ी तादाद में आ रही ਹਨ ਕਰਤਾਰਪੁਰ ਸਾਹਿਬ ਵਾਲੇ ਕੋਰੀਡੋਰ ਦੇ ਵਿੱਚ। ਕੀ ਵਜ੍ਹਾ ਹੈ? ਕਿ ਸਿੱਖ ਨਵੀਂ ਨਸਲ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੀ ਜਾਂ ਫਿਰ ਇੰਡੀਅਨ ਮੀਡੀਆ ਦਾ ਜਿਹੜਾ ਪ੍ਰੋਪੇਗੈਂਡਾ ਆ ਉਹ ਕੰਮ ਕਰ ਗਿਆ ਆ? ਰਾਜਾ ਹਮਾਯੂੰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪ੍ਰੋਗਰਾਮ ਦੇਖਦੇ ਹੋ ਔਰ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ। ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ। ਹਾਲਾਂਕਿ ਇਹ ਗੱਲ ਠੀਕ ਨਹੀਂ ਹੈ ਕਿ ਨਵੀਂ ਨਸਲ ਕਰਤਾਰਪੁਰ ਦੀ ਅਹਿਮੀਅਤ ਨਹੀਂ ਸਮਝਦੀ। ਅਸੀਂ ਅਕਸਰ ਇਹ ਬਿਆਨਦੇ ਹਾਂ ਕਿ ਕਿਵੇਂ ਈਵਨ ਇਸ ਕਰਤਾਰਪੁਰ ਦੇ ਲਾਂਘੇ ਨੂੰ ਰੋਕਣ ਲਈ ਇਹਦੇ ਬਾਵਜੂਦ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਜਨਰਲ ਬਾਜਵਾ ਜਿਹੜੇ ਨੇ ਉਹ ਡਿਟਰਮਿੰਡ ਸੀ ਕਿ ਉਹਨਾਂ ਨੇ ਇਹ ਕੋਰੀਡੋਰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਖੋਲ੍ਹਣਾ। ਹਾਲਾਂਕਿ ਇੰਡੀਆ ਨੇ ਬੜੀ ਗੰਦੀ ਹਰਕਤ ਕਰਕੇ ਔਰ ਉਹਦਾ ਮਕਸਦ ਜਿੱਥੇ ਕਸ਼ਮੀਰੀਆਂ ਦਾ ਸਵੈਮਾਨ ਫਰਦਰ ਖਤਮ ਕਰਨਾ ਸੀ, ਉੱਥੇ ਇਸ ਕਰਤਾਰਪੁਰ ਕੋਰੀਡੋਰ ਦੀ ਗੱਲ ਜਿਹੜੀ ਤੁਰ ਰਹੀ ਸੀ ਉਹਨੂੰ ਰੋਕਣਾ ਵੀ ਸੀ। ਜਦੋਂ ਕਿ ਉਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਜਿਹੜਾ ਕਨਸਟੀਟਿਊਸ਼ਨਲ ਸਟੇਟਸ ਸੀ ਆਰਟੀਕਲ 370 ਔਰ 35A ਦੇ ਥੱਲੇ ਉਸ ਨੂੰ ਖਤਮ ਕਰ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹ ਪਾਕਿਸਤਾਨੀ ਹਕੂਮਤ ਦੀ ਔਰ ਫੌਜ ਦੀ ਡਿਟਰਮੀਨੇਸ਼ਨ ਸੀ ਕਿ ਉਹ ਗੋ ਹੈਡ ਕੀਤਾ ਉਹਨਾਂ ਨੇ ਔਰ 9 ਨਵੰਬਰ 2019 ਨੂੰ ਇਹ ਲਾਂਘਾ ਖੋਲ੍ਹਿਆ। ਫਿਰ ਅਸੀਂ ਦੇਖਦੇ ਹਾਂ ਪਾਬੰਦੀਆਂ। ਹਾਲਾਂਕਿ ਸਿੱਖਾਂ ਵੱਲੋਂ ਇਹ ਮੰਗ ਸੀ ਕਿ ਪਾਸਪੋਰਟ ਦੀ ਸ਼ਰਤ ਨਾ ਰੱਖੀ ਜਾਏ, ਕਿਉਂਕਿ ਉੱਥੇ ਇੰਡੀਆ 'ਚ ਪਾਸਪੋਰਟ ਬਣਾਉਣਾ ਇੰਨਾ ਹੀ ਅੱਜ ਕੱਲ੍ਹ ਔਖਾ ਉਹਨਾਂ ਨੇ ਕਰ ਦਿੱਤਾ ਜਿੰਨਾ ਅਮਰੀਕਾ 'ਚ ਗ੍ਰੀਨ ਕਾਰਡ ਲੈਣੇ। ਕਿ ਭਾਈ ਆਧਾਰ ਕਾਰਡ ਤਾਂ ਬਣੇ ਹੋਏ ਨੇ, ਹਰ ਕੋਈ ਲਿੰਕ ਹੈ, ਲੇਕਿਨ ਉਹ ਨਹੀਂ ਮੰਨੇ ਕਿਉਂਕਿ ਉਹਨਾਂ ਦਾ ਮਕਸਦ ਹੀ ਇਹ ਹਕੂਮਤ ਦਾ ਕਿ ਘੱਟ ਤੋਂ ਘੱਟ ਲੋਕ ਜਿਹੜੇ ਨੇ ਉਹ ਜਾਣ। ਦੂਸਰਾ ਪਾਰਟ ਫਿਰ ਕੋਵਿਡ ਦੇ ਚੱਲਦੇ ਆ, ਜਦੋਂ ਉਹਨਾਂ ਨੇ ਜਿਹੜਾ ਬੰਦ ਕਰ ਦਿੱਤਾ। ਜਦੋਂ ਬਾਕੀ ਸਾਰੇ ਮੰਦਰ, ਅਦਾਰੇ, ਪਬਲਿਕ ਪਲੇਸ ਖੋਲ੍ਹ ਵੀ ਦਿੱਤੇ, 4 ਜਾਂ 5 ਮਹੀਨੇ ਉਹਨਾਂ ਨੇ ਲਏ ਜਦੋਂ ਕਿ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ। ਫਿਰ ਜਿਹੜੀਆਂ ਖਬਰਾਂ ਸਾਨੂੰ ਉੱਥੋਂ ਮਿਲਦੀਆਂ ਨੇ, ਕਿਉਂਕਿ ਜਿਹੜੇ ਅਪਲਾਈ ਵੀ ਕਰਨਾ ਹੁੰਦਾ ਉਹਨਾਂ ਨੇ ਔਨਲਾਈਨ ਕਰਨਾ ਹੁੰਦਾ ਕਿ ਉਹਨਾਂ ਦਾ ਵੈਬਸਾਈਟ ਹਮੇਸ਼ਾ ਉਹ ਡਾਊਨ ਹੀ ਰਹਿੰਦਾ। ਉਹਦੇ 'ਚ ਜੇ ਤੁਸੀਂ ਭਰਨਾ ਹੈ ਜਾਂ ਜੋ ਵੀ ਉਹਨਾਂ ਦੀਆਂ ਨੇ ਉਦੋਂ ਤੱਕ ਨਹੀਂ ਹੈ। ਔਰ ਫਿਰ ਜੇ ਹੁਣ ਕੋਈ ਬਾਹਰੋਂ ਵੀ ਗਿਆ ਔਰ ਉਹ ਇਹ ਸਮਝਦਾ ਵੀ ਉੱਥੇ ਰਹਿ ਕੇ ਉਹਨੇ ਆਪਣੀ ਟ੍ਰਿਪ ਜੇ ਉਹ 2 ਹਫ਼ਤੇ ਉੱਥੇ ਰੁਕਦਾ ਅਤੇ ਉੱਥੋਂ ਉਹਨੇ ਉੱਧਰ ਨੂੰ ਜਾਣਾ ਕਿਉਂਕਿ ਬਾਈ ਰੋਡ ਉਹ ਪਾਕਿਸਤਾਨ ਤੋਂ ਅੱਗੋਂ ਆਉਣਾ ਚਾਹਣ ਅਤੇ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਹੁੰਦਾ, ਕਿਉਂਕਿ ਉਹ ਉੱਥੇ ਕੋਈ ਡੇਟ ਲਾਈਨ ਨਹੀਂ ਹੈ ਕਿ ਕੋਈ ਉਹਨਾਂ ਦਾ ਟਾਈਮ ਨਹੀਂ ਹੈ ਵੀ ਉਹਨਾਂ ਨੇ ਕਦੋਂ ਉਹਨੂੰ ਕਰਨਾ ਅਪਰੂਵ, ਕਿਹਦਾ ਆਉਣਾ। ਕਈਆਂ ਦੇ ਜਹਾਜ਼ ਦਾ ਟਾਈਮ ਹੁੰਦਾ ਜਿੱਦਣ ਚੜ੍ਹਨ ਦਾ, ਉਦਣ ਆਉਂਦਾ ਜੀ ਤੁਹਾਡਾ ਅਪਰੂਵ ਹੋ ਗਿਆ। ਸੋ ਇਹ ਔਰ ਇੱਕ ਸ਼ੁਰੂ ਦੇ ਵਿੱਚ ਜਿਹੜਾ ਇੱਕ ਡਿਸਕਰੇਜਿੰਗ ਪਾਰਟ ਸੀ ਕਿ ਵੀ ਇਹ ਪ੍ਰੋਪੇਗੈਂਡਾ ਉਹਨਾਂ ਦੇ ਮੀਡੀਆ ਵੱਲੋਂ ਕੀਤਾ ਗਿਆ ਕਿ ਜੀ ਜੇ ਤੁਹਾਡੇ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ ਹੈ ਐਲਾਨਿਆ ਹੋਇਆ, ਜੇ ਤੁਹਾਡੇ ਪਾਸਪੋਰਟ 'ਤੇ ਉਹਦੀ ਸਟੈਂਪ ਹੋਏਗੀ ਤਾਂ ਜਿਹੜਾ ਬਾਹਰ ਜਾਣ ਤੁਹਾਨੂੰ ਬਾਹਰਲੇ ਵੀਜ਼ੇ ਨਹੀਂ ਦੇਣ। ਹਾਲਾਂਕਿ ਇਹ ਗੱਲ ਨੂੰ ਕਲੈਰੀਫਾਈ ਵੀ ਕੀਤਾ ਗਿਆ ਕਿ ਇੱਥੇ ਤਾਂ ਪਾਸਪੋਰਟ ਜਾਂ ਉਹਦੇ 'ਤੇ ਕੁਛ ਵੀ ਨਹੀਂ ਲਾਇਆ ਜਾਂਦਾ, ਆਰਡਿਕ ਸਲਿੱਪ ਹੁੰਦੀ ਹੈ, ਤੁਸੀਂ ਉੱਧਰ ਦਿੱਤੀ, ਇੱਧਰ ਆਉਣ ਲੱਗੇ ਵਾਪਸ ਕੀਤਾ। ਸੋ ਕੁੱਲ ਮਿਲਾ ਕੇ ਇੰਡੀਅਨ ਪੋਲਿਸੀਜ਼ ਔਰ ਕਿਸੇ ਹੱਦ ਤੱਕ ਮੈਂ ਸਮਝਦਾ ਕਿ ਜੇ ਪਾਕਿਸਤਾਨ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਜਿਹੜਾ ਇਸ ਨੂੰ ਇੱਕ ਜੇ PR ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਏ, ਜਿਹੜਾ ਕਿ ਡਾਇਸਪੋਰਾ ਸਿੱਖਾਂ ਦੀ ਮਦਦ ਲਈ ਜਾ ਸਕਦੀ ਹੈ, ਜਿਹਦੇ ਬਾਰੇ ਅਸੀਂ 1 to 1 ਤਾਂ ਕਰਦੇ ਹਾਂ, ਆਪਣੇ ਇਸ ਪਲੇਟਫਾਰਮ ਤੋਂ ਵੀ ਕਰਦੇ ਹਾਂ। ਪਰ ਜਦੋਂ ਤੁਸੀਂ ਕਿਸੇ ਇੱਕ ਇਸ ਕਿਸਮ ਦੇ ਅਦਾਰੇ ਨਾਲ ਭਾਰਤੀ ਹਕੂਮਤ ਵਰਗਾ ਜਿਹੜਾ ਡਿਟਰਮਿੰਡ ਹੈ ਉਹਨੂੰ ਜਿਹੜਾ ਨਾ ਚੱਲਣ ਦੇਣ ਲਈ, ਫਿਰ ਤੁਹਾਨੂੰ ਵੀ ਆਪਣਾ PR ਜਿਹੜਾ ਉਹ ਕਰਨ ਦੀ ਲੋੜ ਹੈ। ਡਾਇਸਪੋਰਾ 'ਚ ਇਸ ਮਾਮਲੇ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੇ ਉੱਥੋਂ ਤਾਂ ਸ਼ਾਇਦ ਨੰਬਰ ਕੋਈ ਬਹੁਤਾ ਨਾ ਵਧੇ। ਹਾਲਾਂਕਿ ਪਹਿਲਾਂ ਇਹੀ ਇੰਡੀਅਨ ਗੌਰਮੈਂਟ ਜਿਹੜੀ ਹੈ ਇਨਸਿਸਟ ਕਰ ਰਹੀ ਸੀ ਕਿ 5000 ਘੱਟੋ ਘੱਟ ਹੋਣਾ ਚਾਹੀਦਾ, ਪਰ ਹੁਣ ਇੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਹੁੰਦੀਆਂ ਨੇ ਔਰ ਜਿਹੜੇ ਲੋਕ ਹੋ ਕੇ ਜਾਂਦੇ ਨੇ ਫਿਰ ਉਹਨਾਂ ਦੇ ਘਰਾਂ 'ਚ ਏਜੰਸੀਆਂ ਵਾਲੇ ਪਹੁੰਚ ਜਾਂਦੇ ਨੇ ਕਿ ਕੀ ਕੀਤਾ। ਔਰ ਉਹਦੇ ਹੀ ਅਸੀਂ ਬੇਸ 'ਤੇ ਦੇਖਦੇ ਹਾਂ ਕਿ ਕਿਵੇਂ ਪਿਛਲੇ ਹਫ਼ਤਿਆਂ ਦੇ ਵਿੱਚ ਇਹਨਾਂ ਦੇ ਹੋਮ ਸੈਕਟਰੀ ਨੇ ਦਿੱਲੀ ਵਾਲੇ ਨੇ 29 ਸਟੇਟਾਂ ਭਾਰਤ ਦੀਆਂ ਔਰ ਜਿਹੜੇ 9 ਯੂਨੀਅਨ ਟੈਰੀਟਰੀਜ਼ ਨੇ
ਉਹਨਾਂ ਦੇ ਚੀਫ ਸੈਕਟਰੀਜ਼ ਨੂੰ ਚਿੱਠੀ ਲਿਖੀ, ਕਿਉਂਕਿ ਸਿੱਖ ਤਾਂ ਸਾਰੇ ਭਾਰਤ 'ਚ ਵੀ ਭਾਵੇਂ ਇੱਕ ਦੋ ਦੋ ਹੀ ਆਉਂਦੇ ਹੋਣ ਜੀ, ਕਿ ਭਾਈ ਇਹ ਹਦਾਇਤ ਕਰੋ ਜਿਨ੍ਹਾਂ ਸਿੱਖਾਂ ਨੇ ਜਾਣਾ ਕਿ ਵੀ ਕੋਈ ਉੱਥੇ ਕੋਈ ਮਹਿਮਾਨ ਨਵਾਜ਼ੀ ਨਾ ਕਬੂਲੇ, ਕੋਈ ਕਿਸੇ ਨਾਲ ਗੱਲ ਨਾ ਕਰੇ, ਤੁਸੀਂ ਸਿਰਫ ਸਿਰ ਸੁੱਟ ਕੇ ਜਾ ਕੇ ਮੱਥਾ ਟੇਕਣਾ ਔਰ ਉੱਥੋਂ ਤੁਸੀਂ ਵਾਪਸ ਮੁੜ ਆਉਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਟੈਕਟਿਕ ਜਿਹੜੇ ਇੱਕ ਖੌਫ ਪੈਦਾ ਕਰਦੇ ਨੇ, ਹਰ ਕੋਈ ਘਬਰਾਉਂਦਾ ਵੀ ਕੱਲ੍ਹ ਨੂੰ ਪਤਾ ਨਹੀਂ ਸਾਨੂੰ ਪਾਕਿਸਤਾਨ ਨਾਲ ਜਾਂ ISI ਨਾਲ ਜੋੜ ਕੇ ਇਹਨਾਂ ਨੇ ਧੂਈ ਫਿਰਨਾ। ਇਹ ਇੱਕ ਵੱਡਾ ਰੀਜ਼ਨ ਹੈ ਜਿਸ ਕਰਕੇ ਕਿ ਜਿਹੜੀ ਗਿਣਤੀ ਉਹ ਜਿਹੜੀ ਹੈ ਉਹ ਤਵੱਕੋ ਤੋਂ ਘੱਟ ਹੈ। ਜੀ ਡਾਕਟਰ ਸਾਹਿਬ, ਤੇ ਅब्दुल रज़ाक ਸਾਨੂੰ ਲਿਖਦੇ ਆ TV 84 के रेफरेंस से मैं सिख नेशन से एक क्वेश्चन पूछना चाहता हूँ। आप एक अलग कौम हैं, आपका मज़हब अलग है, आपके एक अलग पहचान है, तो आप अपनी वर्शिप वाली जगह या इबादत वाली जगह को गुरुद्वारा साहिब को इंग्लिश में टेंपल क्यों कहते हैं? ये मिक्सअप हो जाता है, जैसा कि मंदिर को भी टेंपल कहा जाता है और बुद्ध मत वालों के इबादत वाली जगह को भी टेंपल बोला जाता है। इसलिए गुरुद्वारा साहिब को इंग्लिश में गुरुद्वारा क्यों नहीं आप बोलते? जैसा कि हम मुसलमान मस्जिद को इंग्लिश में मॉस्क बोलते हैं, ना कि टेंपल, और ऐसे ही अपनी इबादत वाली जगह को ईसाई अपनी इबादत वाली जगह को चर्च बोलते हैं और लिखते हैं, तो फिर आप अपने को दूसरों के साथ क्यों मिक्सअप करते हैं? अगर मैं कुछ गलत बोला हूँ तो उसके लिए मैं माफ़ी चाहता हूँ। ਅਬਦੁਲ ਰਜ਼ਾਕ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਔਰ ਤੁਸੀਂ ਬਿਲਕੁਲ ਠੀਕ ਸਵਾਲ ਕੀਤਾ। ਦੇਖੋ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਜਦੋਂ ਮੰਦਰ ਲਫ਼ਜ਼ ਇਸਤੇਮਾਲ ਹੁੰਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਟੈਂਪਲ ਕਿਹਾ ਜਾਂਦਾ, ਤੇ ਮੈਜੋਰਟੀ ਦਿਮਾਗ ਦੇ ਵਿੱਚ ਉਹੀ ਆਉਂਦਾ ਹੈ ਕਿ ਭਾਈ ਇਹ ਜਿਵੇਂ ਹਿੰਦੂਆਂ ਦੇ ਮੰਦਰ ਨੇ ਜਾਂ ਦੂਸਰੇ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਇੱਕ ਤਾਂ ਪਹਿਲਾਂ ਮੈਨੂੰ ਵੀ ਥੋੜ੍ਹੀ ਜਿਹੀ ਹੈਰਾਨੀ ਹੋਈ, ਮੈਂ ਜ਼ਿਕਰ ਕੀਤਾ ਹੈ ਵੀ ਇੱਕ ਅਫਗਾਨ ਸਿੱਖ ਜਿਹੜੇ ਉੱਥੋਂ ਨਿਕਲ ਕੇ ਵਾਇਆ ਮੈਕਸੀਕੋ ਅਮਰੀਕਾ ਆਏ ਨੇ, ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ ਪਿਛਲੇ ਹਫ਼ਤੇ, ਔਰ ਉਹਨਾਂ ਨੇ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਾਬਲ 'ਚ ਉਤਰ ਕੇ ਕਿਤੇ ਵੀ ਗੁਰਦੁਆਰੇ ਜਿਹੜੇ ਨੇ ਅਫਗਾਨਿਸਤਾਨ 'ਚ ਕਿਤੇ ਕਹੋਗੇ ਕਿ ਮੈਂ ਫਲਾਂ ਗੁਰਦੁਆਰੇ ਮੈਨੂੰ ਜਾਣਾ, ਤੇ ਉਹ ਨਹੀਂ, ਉਹਨੂੰ ਪਤਾ ਨਹੀਂ ਲੱਗੇਗਾ ਵੀ ਲੋਕਲ ਅਫਗਾਨਿਸਤਾਨ 'ਚੋਂ ਸਿੱਖ ਗੁਰਦੁਆਰਿਆਂ ਦੇ ਲਈ ਲਫ਼ਜ਼ ਧਰਮਸਾਲ ਇਸਤੇਮਾਲ ਕਰਦੇ ਨੇ। ਜੇ ਤੁਸੀਂ ਕਹੋ ਵੀ ਧਰਮਸਾਲ ਜਾਣਾ, ਤੇ ਉਹਨਾਂ ਨੂੰ ਪਤਾ ਹੈ ਕਿ ਬਈ ਕੀ ਹੈ। ਹੁਣ ਇਹ ਮੈਨੂੰ ਇਸ ਗੱਲ ਦਾ ਆਇਆ ਵੀ ਕਿਉਂਕਿ ਸਿੱਖੀ ਓਰੀਜਨਲ ਅਫਗਾਨਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਹੀ ਹੈ, ਔਰ ਪਹਿਲੇ ਪੀਰੀਅਡ 'ਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਲਮੋਸਟ ਸ਼ਾਇਦ 6ਵੇਂ ਪਾਤਸ਼ਾਹ ਤੱਕ ਜਿਹੜੀ ਸਿੱਖ ਇਬਾਦਤਗਾਹ ਸੀ, ਹਾਲਾਂਕਿ ਸਾਡੇ ਕੋਈ ਬੁੱਤ ਪ੍ਰਸਤੀ ਨਹੀਂ ਹੈ, ਇਸ ਲਈ ਮੰਦਰ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਲੇਕਿਨ ਧਰਮਸਾਲ ਲਫ਼ਜ਼ ਕਿਉਂਕਿ ਧਰਮ ਮਜ਼ਹਬ ਨੂੰ ਕਹਿੰਦੇ ਨੇ, ਸਾਲ ਜਿਹਦੇ 'ਚ ਘੜੇ ਜਾਂਦੇ ਨੇ ਧਰਮ ਜਾਂ ਮਜ਼ਹਬ ਵਾਲੇ ਲੋਕ, ਜਿਵੇਂ ਟਕਸਾਲ ਦੇ ਵਿੱਚ ਟਕੇ ਹੁੰਦੇ ਨੇ, ਔਰ ਇਸੇ ਤਰ੍ਹਾਂ ਚਟਸਾਲ ਦੇ ਵਿੱਚ ਚਾਟੜੇ, ਜਿਹੜੇ ਜਿਹਨੂੰ ਚੇਲਾ ਚਾਟੜਾ ਲਫ਼ਜ਼ ਕਹਿੰਦੇ ਅਸੀਂ ਜੀ। ਸੋ ਇਹ ਅੱਜ ਵੀ, ਔਰ ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਕਿਹਾ ਸੀ, ਘਰ ਘਰ ਅੰਦਰ ਧਰਮਸਾਲ। ਸੋ ਪਹਿਲੇ 100 ਸਾਲ ਸਿੱਖੀਜ਼ਮ ਦੇ ਹੋਣ ਜਾਣ ਤੋਂ ਬਾਅਦ ਲਫ਼ਜ਼ ਜਿਹੜਾ ਹੈ ਉਹ ਧਰਮਸਾਲ ਹੀ ਪੋਪੂਲਰ ਸੀ, ਔਰ ਇਸ ਕਰਕੇ ਉਸ ਅਫਗਾਨ ਸਿੱਖ ਦੇ ਕਹਿਣ ਮੁਤਾਬਕ ਕਿ ਅਫਗਾਨਿਸਤਾਨ 'ਚ ਵੀ ਅਸੀਂ ਭਾਵੇਂ ਗੁਰਦੁਆਰਾ ਸਾਹਿਬ ਹੀ ਹੁਣ ਕਹਿੰਦੇ ਹਾਂ, ਪਰ ਉੱਥੋਂ ਵਾਲੇ ਜਿਹੜੇ ਸਾਰੇ ਨੇ ਉਹਨੂੰ ਧਰਮਸਾਲ ਹੀ ਕਹਿੰਦੇ ਨੇ। ਹੁਣ ਅਸੀਂ ਟੈਂਪਲ ਦੀ ਗੱਲ ਕਰੀਏ, ਕਿਉਂਕਿ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਰਹੀ, ਇਸ ਲਈ ਜਿੱਥੇ ਜਿੱਥੇ ਸ਼ੁਰੂ 'ਚੋਂ ਗਏ ਉਹਨਾਂ ਨੇ ਆਪਣਾ ਜੋ ਲਫ਼ਜ਼ ਜਿਹੜਾ ਮਸੀਤ, ਜਿਵੇਂ ਮਸਜਿਦ ਜਾਂ ਮੌਸਕ ਅੰਗਰੇਜ਼ੀ ਦੇ ਵਿੱਚ, ਹਾਲਾਂਕਿ ਕਈਆਂ ਦਾ ਇਹ ਵੀ ਕਹਿਣਾ ਵੀ ਮੌਸਕ ਦੀ ਥਾਂ ਮਸਜਿਦ ਹੀ ਅੰਗਰੇਜ਼ੀ 'ਚ ਵੀ ਹੋਣਾ ਚਾਹੀਦਾ, ਪਰ ਇਹਨਾਂ ਨੇ ਆਪਣੀ ਕਨਵੀਨੀਅੰਸ ਲਈ, ਗੋਰਿਆਂ ਨੇ ਉਹਦੇ ਲਈ ਲਫ਼ਜ਼ ਮੌਸਕ ਘੜਿਆ। ਇਸੇ ਤਰ੍ਹਾਂ ਯਹੂਦੀਆਂ ਦਾ ਇਨਫਲੂਐਂਸ ਜਾਂ ਦੂਜਾ ਰਿਹਾ, ਉਹਨਾਂ ਨੇ ਆਪਣੀ ਅੱਡ ਪਛਾਣ ਸਿਨਾਗੋਗ ਦੇ ਤੌਰ ਤੇ ਕੀਤੀ, ਈਸਾਈਆਂ ਦਾ ਚਰਚ ਹੈ। ਹੁਣ ਸਿੱਖਾਂ ਦੀ ਪ੍ਰੋਬਲਮ ਇਹ ਸੀ, ਜਦੋਂ ਸ਼ੁਰੂ 'ਚੋਂ ਬਾਹਰ ਆਏ ਤੇ ਉਹਨਾਂ ਨੂੰ ਇਹ ਦੱਸਣ ਦੇ ਲਈ ਦੂਸਰਿਆਂ ਨੂੰ ਕਿ ਭਾਈ ਅਸੀਂ, ਕਿਉਂਕਿ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਹੈ, ਇੱਥੇ ਅਜੇ ਵੀ ਇਸ ਨੂੰ ਜਿਹੜਾ ਹੈ ਉਹ ਨਾਨ ਪ੍ਰੋਫਿਟ ਦੇ ਥੱਲੇ ਐਜ਼ ਏ ਕਾਰਪੋਰੇਸ਼ਨ ਰਜਿਸਟਰ ਕਰਵਾਇਆ ਜਾਂਦਾ। ਸੋ ਜਦੋਂ ਤੁਸੀਂ ਕਾਰਪੋਰੇਸ਼ਨ 'ਚ ਤੁਸੀਂ ਉਹਨਾਂ ਨੂੰ ਇਹ ਦੱਸਣ ਲਈ, ਕਿਉਂਕਿ ਇੱਥੇ ਅੰਗਰੇਜ਼ੀ ਡਾਇਲੈਕਟ ਜਿਹੜਾ ਲੈਕਸੀਕਨ ਦੇ ਵਿੱਚ ਰਿਲੀਜੀਅਸ ਪਲੇਸ ਲਈ ਟੈਂਪਲ ਲਫ਼ਜ਼ ਇਕੱਲਾ ਇਹੀ ਨਹੀਂ ਕਿ ਹਿੰਦੂਆਂ ਦੇ ਮੰਦਰ ਲਈ ਹੁੰਦਾ, ਜੂਇਸ਼ ਟੈਂਪਲ ਵੀ ਕਿਹਾ ਜਾਂਦਾ ਜਦੋਂ ਉਹਨਾਂ ਦੇ ਜਿਹੜੇ ਕਾਗਜ਼ੀ ਪੱਤਰਾਂ 'ਚ ਹੈ, ਤੇ ਇਵੇਂ ਇਹ ਲਫ਼ਜ਼ ਟੈਂਪਲ ਵੀ ਇੱਥੇ ਇਸਤੇਮਾਲ ਹੋਇਆ। ਲੇਕਿਨ ਪਿਛਲੇ 30-40 ਸਾਲ ਤੋਂ, ਖਾਸ ਤੌਰ ਤੇ ਜੂਨ 84 ਤੋਂ ਬਾਅਦ, ਜਦੋਂ ਇਹ ਗੱਲ ਦੀ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਸ਼ਬਦ
ਜਿਹੜੇ ਵਰਡਸ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਵਾਲੇ ਨੇ ਜੀ। ਹੁਣ ਜਿੰਨੇ ਵੀ ਗੁਰਦੁਆਰੇ ਰਜਿਸਟਰ ਹੁੰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ, ਔਰ ਕਿਉਂਕਿ ਸਾਡੀ ਬਤੌਰੇ ਕੌਮ ਪਛਾਣ ਵੀ ਬਣ ਗਏ ਨਾ ਮੁਲਕਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਦੀ ਇਬਾਦਤਗਾਹ ਗੁਰਦੁਆਰਾ ਹੈ, ਹੁਣ ਗੁਰਦੁਆਰੇ ਦੇ ਨਾਂ ਤੇ ਰਜਿਸਟਰ ਹੁੰਦੇ ਨੇ। ਹਾਂ, ਇੱਕ ਗੱਲ ਮੈਂ ਜਾਂਦੇ ਜਾਂਦੇ ਕਲੀਅਰ ਕਰਦੇ ਹਾਂ ਕਿ ਬਹੁਤ ਵਾਰ ਜਦੋਂ ਸਾਡਾ ਜਿਹੜਾ ਸੈਂਕਟਮ ਸੈਂਕਟਰਮ ਹੈ, ਜਿਹਨੂੰ ਅਸੀਂ ਪਰਟੀਕੁਲਰਲੀ ਦਰਬਾਰ ਸਾਹਿਬ ਕਰਕੇ ਕਿਹਾ ਜਾਂਦਾ, ਪਰ ਅਜੇ ਵੀ ਓਰੀਜਨਲ ਲਫ਼ਜ਼ ਜਦੋਂ ਅਜੇ ਅਕਾਲ ਤਖਤ ਨਹੀਂ ਸੀ ਬਣਿਆ ਜਾਂ ਦਰਬਾਰ ਰਾਇਲ ਜਿਹੜੀ ਹੈ ਉਹ ਇਕੱਠ ਦੀ ਗੱਲ ਨਹੀਂ ਸੀ ਬਣੀ, ਤਾਂ ਉਸ ਦਾ ਨਾਂ ਹਰਿਮੰਦਰ ਸਾਹਿਬ ਹੈ। ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜ਼ਬਾਨ ਦਾ, ਲੈਂਗੁਏਜ ਦਾ ਇੱਕ ਆਪਣਾ ਰੋਲ ਹੁੰਦਾ ਹੈ। ਪੰਜਾਬੀ ਦੇ ਵਿੱਚ ਮੰਦਰ ਲਫ਼ਜ਼ ਟੈਂਪਲ ਲਈ ਇਸਤੇਮਾਲ ਨਹੀਂ ਹੁੰਦਾ ਜਾਂ ਹੁੰਦਾ ਹੈ, ਲੇਕਿਨ ਉਸ ਤੋਂ ਵੀ ਪਹਿਲਾਂ ਮੰਦਰ ਲਫ਼ਜ਼ ਜਿਹੜਾ ਘਰ ਲਈ ਵੀ ਇਸਤੇਮਾਲ ਹੁੰਦਾ। ਪੰਜਾਬੀ ਜ਼ਬਾਨ 'ਚ ਘਰ ਨੂੰ ਮੰਦਰ ਕਹਿੰਦੇ ਨੇ, ਔਰ ਇਹਦੇ ਤੇ ਮੈਂ ਹੁਣ ਉਹ 1-2 ਸੌਂਗ ਵੀ ਨੇ ਜਿਹੜੇ ਉਸ ਨੂੰ ਡਿਪਿਕਟ ਕਰਦੇ ਨੇ ਕਿ ਕਿਵੇਂ ਜਿਹੜਾ ਮੰਦਰ, ਔਰ ਗੁਰਬਾਣੀ ਨੂੰ ਜੇ ਮੈਂ ਕੋਟ ਕਰਾਂ, ਕਿਉਂਕਿ ਸਾਡੇ ਵੀਰ ਅਬਦੁਲ ਰਜ਼ਾਕ ਸਾਹਿਬ ਦੇ ਲਈ ਮੈਂ ਕੋਈ ਹੋਰ ਲਫ਼ਜ਼ ਲੱਭ ਰਿਹਾ ਸੀ, ਪਰ ਜਿਵੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ, ਕਿ ਜਿਵੇਂ ਇੱਕ ਘਰ ਨੂੰ ਥੰਮਲਾ ਜਿਹੜਾ ਹੈ ਜਾਂ ਇੱਕ ਪਿਲਰ ਜਿਹੜਾ ਹੈ ਉਹ ਸਹਾਰਾ ਦਿੰਦਾ ਹੈ, ਇਵੇਂ ਹੀ ਰੱਬ ਦਾ ਸ਼ਬਦ, ਗੁਰੂ ਦਾ ਸ਼ਬਦ ਤੁਹਾਡੇ ਮਨ ਨੂੰ ਆਸਰਾ ਦਿੰਦਾ ਹੈ। ਸੋ ਜਦੋਂ ਇਹ ਲਫ਼ਜ਼ ਹਰੀ ਮੰਦਰ ਸੀ, ਮੰਦਰ ਪੂਜਾ ਦੀ ਥਾਂ ਨਹੀਂ ਜਿਵੇਂ ਹਿੰਦੂਆਂ ਦੀ ਹੈ, ਇਹ ਸੀ ਰੱਬ ਦਾ ਘਰ, ਕਿਉਂਕਿ ਉੱਥੇ 24 ਘੰਟੇ ਇਬਾਦਤ, ਕੀਰਤਨ ਗੁਰਬਾਣੀ ਦਾ, 4 ਦਰਵਾਜ਼ੇ ਸਭ ਲਈ ਖੁੱਲ੍ਹਾ। ਸੋ ਜਿਹੜੀ ਸਪਿਰਿਟ ਬੇਸਿਕਲੀ ਅਬਦੁਲ ਰਜ਼ਾਕ ਸਾਹਿਬ ਤੁਹਾਡੇ ਸਵਾਲ ਦੀ ਉਹ ਬਿਲਕੁਲ ਠੀਕ ਹੈ ਕਿ ਸਾਨੂੰ ਹਰ ਉਹ ਚੀਜ਼ ਜਿਹੜੀ ਇਹਨਾਂ ਬਹੁ ਗਿਣਤੀ ਹਿੰਦੂਆਂ ਦੇ ਨਾਲ ਐਸੋਸੀਏਟ ਕਰਵਾਉਂਦੀ ਹੈ, ਉਸ ਤੋਂ ਸਾਨੂੰ ਵੱਖ ਹੋ ਕੇ ਆਪਣਾ ਜਿਹੜਾ ਨੈਰੇਟਿਵ ਤਾਂ ਹੈ ਹੀ ਹੈ, ਔਰ ਸਾਡੇ ਹੈ ਵੀ ਬਿਲਕੁਲ ਸੈਪਰੇਟ, ਕੋਈ ਇਹਨਾਂ ਨਾਲ ਸਾਡੇ ਕੋਈ ਉਸ ਕਿਸਮ ਦੀ ਲਾਈਨ ਹੀ ਨਹੀਂ ਹੈ ਕਿ ਮਜ਼ਹਬੀ ਤੌਰ ਤੇ ਕੋਈ ਇਹ ਕਹੇ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹਿੱਸਾ ਨੇ। ਔਰ ਹੁਣ ਜਿਹੜਾ ਇਸ ਨੂੰ ਮੋਸਟਲੀ ਜਿੰਨੇ ਵੀ ਨਵੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਾਂ ਗੁਰਦੁਆਰੇ ਬਣਦੇ ਨੇ ਉਹਨਾਂ ਦੇ ਵਿੱਚ ਲਫ਼ਜ਼ ਗੁਰਦੁਆਰਾ ਸਾਹਿਬ ਵੀ ਇਸਤੇਮਾਲ ਹੁੰਦਾ ਹੈ। ਔਰ ਕਿਉਂਕਿ ਸਿੱਖ ਕੌਮ ਹੁਣ ਡਾਇਸਪੋਰਾ 'ਚ ਵੀ ਹੈ, ਸਾਡੀ ਆਪਣੀ ਪਛਾਣ ਹੈ, ਸੋ ਹੁਣ ਜਿਹੜਾ ਮੰਦਰ, ਮਸਜਿਦ, ਚਰਚ, ਸਿਨਾਗੋਗ, ਗੁਰਦੁਆਰਾ, ਇਹ ਜਿਹੜੇ ਦੁਨੀਆ ਦੇ 5-6 ਵੱਡੇ ਧਰਮ ਨੇ ਉਹਨਾਂ ਦੀ ਇਬਾਦਤਗਾਹ ਦੇ ਇਹ ਨਾਂ ਆਲਰੇਡੀ ਤਸਲੀਮ ਹੋਏ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਵਿਊਅਰਸ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, TV84 ਦੇ ਲਈ ਤੁਸੀਂ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ, ਫਾਈਨੈਂਸ਼ੀਅਲ ਵੀ ਤੇ ਅਦਰਵਾਈਜ਼ ਵੀ। ਜਦੋਂ ਅਸੀਂ ਇਨਪੁੱਟ ਦੀ ਜਾਂ ਫੀਡਬੈਕ ਦੀ ਗੱਲ ਕਰਦੇ ਹਾਂ, ਤੁਸੀਂ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ, ਇਸ ਨੂੰ ਦੇਖ ਕੇ ਜਾਂ ਨੋਟ ਕਰਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਫਿਰ ਚੈੱਕ ਰਾਹੀਂ ਵੀ ਤੁਸੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਤੇ ਤੁਸੀਂ ਚੈੱਕ ਮੇਲ ਕਰ ਸਕਦੇ ਹੋ TV84 ਦੇ ਨਾਂ ਦਾ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਆਪਣੀ ਫੀਡਬੈਕ ਦੇ ਲਈ, ਕੁਐਸਚਨਸ ਦੇ ਲਈ, ਜਾਂ ਕਿਸੇ ਵੀ ਤਰ੍ਹਾਂ ਦੀ ਸਪਾਂਸਰਸ਼ਿਪ ਜਾਂ ਹੋਰ ਕਿਸੇ ਤਰ੍ਹਾਂ ਦੇ ਸਵਾਲ ਦੇ ਲਈ ਤੁਸੀਂ ਸਾਨੂੰ ਫੋਨ ਨੰਬਰ ਰਾਹੀਂ ਵੀ ਸੰਪਰਕ ਕਰ ਸਕਦੇ ਹੋ, 5166191984। ਇਸ ਨੰਬਰ ਤੇ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ ਫਿਰ WhatsApp ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਾਲ ਜਾਂ ਮੈਸੇजेस ਦੇ ਰਾਹੀਂ, 5166191984। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਹੁਣ ਮੁਲਾਕਾਤ ਅਗਲੇ ਹਫਤੇ ਹੋਵੇਗੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।